ਮੁਕਾਬਲਾ ਹੋਇਆ। ਜਿਹੜੀ ਮੈਂ ਮੱਛੀ ਫੜੀ ਸੀ ਉਹਦਾ ਨਾਂ ਹੈ ਲਿੰਕਨ, ਤੇ ਉਹ ਲਿੰਕਨ ਜਿਹੜੀ ਆ ਉਹ ਸਭ ਤੋਂ ਵੱਡੀ ਸੀ, ਤੇ ਨਾਲ ਇੱਕ ਦੂਜੀ ਸੀ ਹਲਬਰਟਨ, ਸਭ ਤੋਂ ਵੱਡੀ ਫਿਸ਼ ਕੈਰੀ ਫੜੀ ਸੀ। ਇਹਦੀ ਪਰ ਪਾਊਂਡ ਪ੍ਰਾਈਸ ਜਿਹੜੀ ਹੈ ਆਲਮੋਸਟ $40 ਤੋਂ $42 ਤੇ 20 ਪਾਊਂਡ ਦੀ ਫਿਸ਼ ਆ। ਜਿਹੜਾ ਸੀਜ਼ ਦੇ ਅੰਦਰ ਫਿਸ਼ਿੰਗ ਆ ਉਹਦੇ 'ਚ ਇੱਕ ਚੀਜ਼ ਬਹੁਤ ਇੰਪੋਰਟੈਂਟ ਆ ਕਿ ਸੀ ਸਿਕਨੈਸ ਹੋ ਜਾਂਦੀ ਹੈ। ਉਹਦੇ ਵਾਸਤੇ ਜਿਹੜਾ ਨਾ ਮੋਸ਼ਨ, ਜਿਹੜਾ ਸੀ ਮੋਸ਼ਨ ਵਾਸਤੇ ਜਿਹੜੀ ਆ ਟੈਬਲੇਟਸ ਲੈਣੀਆਂ ਪੈਂਦੀਆਂ ਨੇ। ਉਹ ਜੇ ਇੱਕ ਦਿਨ ਪਹਿਲਾਂ ਲੈ ਲਓ ਤੇ ਉਹਦੇ ਨਾਲ ਕਾਫੀ ਬਿਹਤਰੀ ਹੋ ਜਾਂਦੀ ਹੈ। ਲਾਇਸੈਂਸ ਲੈਣਾ ਹੁੰਦਾ ਹੈ ਕੈਲੀਫੋਰਨੀਆ 'ਚ, ਤੇ ਉਹਦੇ ਬਾਅਦ ਜਿਹੜਾ ਲਿਮਿਟ ਆ ਉਹ ਦੇਖਣੀ ਹੁੰਦੀ ਹੈ। ਰੈੱਡ ਫਿਸ਼ ਦੀ ਜਿਹੜੀ ਲਿਮਿਟ ਆ 2 ਆ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਅਸਲਾਮ ਵਾਲੇਕਮ। ਮੈਂ ਇੱਧਰ ਬੋਟ 'ਤੇ ਆਇਆ ਸੀ ਫਿਸ਼ਿੰਗ ਕਰਨ ਵਾਸਤੇ, ਤੇ ਅੱਜ ਤੁਹਾਨੂੰ ਦਿਖਾਵਾਂਗੇ ਕਿੱਦਾਂ ਸੀ ਫਿਸ਼ਿੰਗ ਹੁੰਦੀ ਆ। ਕਾਫੀ ਜ਼ਿਆਦਾ ਜਿਹੜਾ ਇਸ ਵੇਲੇ ਵੈਦਰ ਖਰਾਬ ਜਿਹਾ ਲੱਗਦਾ, ਪਰ ਚਲੋ ਕੋਈ ਗੱਲ ਨਹੀਂ, ਦੇਖਾਂਗੇ ਕਿੱਦਾਂ ਸਿਸਟਮ ਚੱਲਦਾ ਤੇ ਤੁਹਾਨੂੰ ਦਿਖਾਵਾਂਗੇ ਕਿ ਸੀ ਫੜਦੇ ਨਹੀਂ ਫੜਦੇ। ਇਹ ਜਿਹੜੀ ਬੋਟ ਆ ਇਹ ਮੋਰੋ ਬੋਟ ਨਿਕਲੀ ਆ, ਮੋਰੋ ਬੇ ਕੈਲੀਫੋਰਨੀਆ ਤੋਂ, ਤੇ ਹੁਣ 2 ਘੰਟੇ ਦੇ ਬਾਅਦ ਇਹ ਸੀ 'ਚ ਜਾ ਕੇ ਰੁਕੇਗੀ, ਤੇ ਫਿਰ ਤੁਹਾਨੂੰ ਇਹ ਚਾਂਸ ਦੇਣਗੇ ਕਿ ਅਸੀਂ ਇੱਧਰ ਜਿਹੜਾ ਫਿਸ਼ਿੰਗ ਕਰ ਸਕੀਏ। ਫਿਸ਼ਿੰਗ ਵਾਸਤੇ ਜਾਂ ਕੋਈ ਵੀ ਆਊਟਡੋਰ ਐਕਟੀਵਿਟੀ ਕਰਨ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਕਿ ਵੈਦਰ ਪ੍ਰੋਟੈਕਟਡ ਹੋਏ। ਤੁਹਾਡੇ ਕੱਪੜੇ ਜਿਹੜੇ ਨੇ ਠੀਕ ਹੋਣੇ ਚਾਹੀਦੇ। ਕੱਲ੍ਹ ਜਿਹੜਾ ਟੈਂਪਰੇਚਰ ਆਲਮੋਸਟ ਜਿਹੜਾ 74-75 ਚੱਲ ਰਿਹਾ ਸੀ, ਪਰ ਜਦੋਂ ਅੱਜ ਇੱਧਰ ਆਇਆ ਸੀ ਸ਼ੋਰ 'ਤੇ ਇੱਧਰ ਸਮਝੋ ਆਲਮੋਸਟ ਫਰੀਜ਼ਿੰਗ ਹੀ ਸੀਗਾ, ਇੰਨੀ ਠੰਡ ਸੀਗੀ। ਤੇ ਕੱਪੜੇ ਜਿਹੜੇ ਪਾਣੇ ਚਾਹੀਦੇ ਨੇ, ਜਿਹੜਾ ਡਰੈਸ ਕਰਨਾ ਚਾਹੀਦਾ ਉਹ ਲੇਅਰਾਂ 'ਚ ਕਰਨਾ ਚਾਹੀਦਾ। ਇਹ ਨਹੀਂ ਕਿ ਇੱਕ ਵੱਡੀ ਜਿਹੜੀ ਆ ਉਹ ਪਾ ਲਓ ਜੈਕਟ ਜਿਹੀ, ਉਹਦਾ ਲੇਅਰਾਂ ਹੋਣੀ ਚਾਹੀਦੀ 4-5 ਲੇਅਰਾਂ ਉੱਤੇ, ਤੇ 2-3 ਲੇਅਰਾਂ ਜਿਹੜੀਆਂ ਨੇ ਉਹ ਪੈਂਟ ਥੱਲੇ ਹੋਣੀਆਂ ਚਾਹੀਦੀਆਂ ਨੇ। ਉਹਦੇ ਨਾਲ ਇਹ ਹੁੰਦਾ ਕਿ ਜੇ ਜ਼ਿਆਦਾ ਗਰਮੀ ਲੱਗੇ ਤਾਂ ਤੁਸੀਂ ਲਾ ਸਕਦੇ ਹੋ, ਪਰ ਤੁਹਾਨੂੰ ਠੰਡ ਤੋਂ ਬਚਾਅ ਹੋ ਜਾਂਦਾ ਹੈ। ਤੇ ਟੋਪੀ ਗਲਵ ਜਿਹੜੇ ਨੇ ਉਹ ਹਰ ਵੇਲੇ ਨਾਲ ਰੱਖਣੇ ਚਾਹੀਦੇ ਨੇ। ਜਦੋਂ ਦਾ ਮੈਂ ਡਰਾਈਵਿੰਗ ਕਰਦਾ ਜੀ, ਮੈਂ ਜ਼ਰੂਰ ਆਪਣੀ ਟਰੱਕ ਦੇ ਅੰਦਰ ਜਾਂ ਆਪਣੀ ਕਾਰ ਦੇ ਅੰਦਰ ਜਿਹੜੀ ਚੀਜ਼ ਹੋਏ, ਟੋਪੀ ਗਲਵ ਅਤੇ ਐਕਸਟਰਾ ਸੈੱਟ ਆਫ ਪੈਂਟਸ। ਕਈ ਵਾਰੀ ਜਿਹੜਾ ਪਾਣੀ ਪੈ ਜਾਂਦਾ ਜਾਂ ਕੋਈ ਹੋਰ ਚੱਕਰ ਹੋਏ, ਤੁਹਾਡੇ ਕੋਲ ਬੈਕਅਪ ਹੋਣਾ ਚਾਹੀਦਾ ਆਪਸ਼ਨ। ਤੇ ਫਿਸ਼ਿੰਗ ਵਾਸਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਸਾਰੇ ਰੈਡੀ ਨੇ, ਐਕਸਾਈਟਿਡ ਨੇ, ਤੇ ਜਿਹੜਾ ਇਹਨਾਂ ਦਾ ਜਿਹੜਾ ਇਕਵਿਪਮੈਂਟ ਆ ਜਾਂ ਜਿਹੜਾ ਉਹਨਾਂ ਦਾ ਬੇਟ ਵਗੈਰਾ ਹੈਗੀਆਂ ਉਹ ਤੁਹਾਨੂੰ ਇੰਟਰੋਡਿਊਸ ਕਰਾਂਗੇ। ਤੁਹਾਨੂੰ ਯਾਦ ਹੋਣਾ ਲਾਸਟ ਟਾਈਮ ਅਸੀਂ ਗਏ ਸੀ ਓਕਲਾਹੋਮਾ ਰੈੱਡ ਰਿਵਰ ਫਿਸ਼ਿੰਗ 'ਤੇ, ਉਹ ਰਿਵਰ ਫਿਸ਼ਿੰਗ ਸੀ, ਉਹ ਥੋੜ੍ਹਾ ਜਿਹਾ ਡਿਫਰੈਂਟ ਕੰਮ ਸੀਗਾ। ਇੱਧਰ ਜਿਹੜਾ ਹੈ ਇਹ ਬੇਸਿਕਲੀ ਹੈਗੀ ਸੀ ਫਿਸ਼ਿੰਗ। A camera? Yes, sir. Mike definitely has something. Well, give it to somebody else. Probably give it to somebody else. What are your brother? So see what are we at? We're at 3, 4, 5. All right, no more reds in there. All right. We've killed them. I think They're good. ਜਿਹੜਾ ਸੀਜ਼ ਦੇ ਅੰਦਰ ਫਿਸ਼ਿੰਗ ਆ ਉਹਦੇ 'ਚ ਇੱਕ ਚੀਜ਼ ਬਹੁਤ ਇੰਪੋਰਟੈਂਟ ਆ ਕਿ ਸੀ ਸਿਕਨੈਸ ਹੋ ਜਾਂਦੀ ਹੈ। ਉਹਦੇ ਵਾਸਤੇ ਜਿਹੜਾ ਨਾ ਮੋਸ਼ਨ, ਜਿਹੜਾ ਸੀ ਮੋਸ਼ਨ ਵਾਸਤੇ ਜਿਹੜੀ ਆ ਟੈਬਲੇਟਸ ਲੈਣੀਆਂ ਪੈਂਦੀਆਂ ਨੇ। ਉਹ ਜੇ ਇੱਕ ਦਿਨ ਪਹਿਲਾਂ ਲੈ ਲਓ ਤੇ ਉਹਦੇ ਨਾਲ ਕਾਫੀ ਬਿਹਤਰੀ ਹੋ ਜਾਂਦੀ ਆ। ਤੇ ਵਾਲਮਾਰਟ 'ਤੇ ਅਵੇਲੇਬਲ ਨੇ, ਵਾਲਗ੍ਰੀਨ 'ਤੇ ਅਵੇਲੇਬਲ ਨੇ। ਮਤਲਬ
ਸੀ ਸਿਕ ਮੋਸ਼ਨ ਵਾਸਤੇ ਜਿਹੜੀ ਇਹ ਟੈਬਲੇਟ ਆ ਬਹੁਤ ਇੰਪੋਰਟੈਂਟ ਹੈ। ਨਾਲ ਨਾਲ ਕਸ਼ਤੀ ਦੀ ਸਫਾਈ ਵੀ ਕਰ ਰਹੇ ਹਾਂ ਜੀ, ਪਾਣੀ ਮਾਰ ਕੇ ਜਿਹੜੇ ਕਸ਼ਤੀ ਵਾਲੇ ਨੇ। ਮੌਸਮ ਬਹੁਤ ਵਧੀਆ ਹੋ ਗਿਆ ਇੱਧਰ, ਮਤਲਬ ਪਹਿਲਾਂ ਠੰਡ ਸੀਗੀ, ਹੁਣ ਮੌਸਮ ਜਿਹੜਾ ਠੰਡ ਕਾਫੀ ਹੱਦ ਤੱਕ ਠੀਕ ਹੋ ਚੁੱਕੀ ਹੈ। ਅਤੇ ਲਾਸਟ ਸਪੌਟ 'ਤੇ ਜਾ ਕੇ ਹੁਣ ਟਰਾਈ ਕਰਨੇ ਆ ਅਸੀਂ ਕਿ ਸਾਡਾ ਕਿੱਦਾਂ ਕਿਸਮਤ ਰੱਖਦੀ ਹੈ। ਸੋ ਫਾਰ ਜਿਹੜੀ ਇਹ 7 ਮੱਛੀਆਂ ਮੈਂ ਫੜੀਆਂ ਨੇ, ਮੋਸਟਲੀ ਜਿਹੜੇ ਲੋਕ ਨੇ ਉਹਨਾਂ ਦੀ ਲਿਮਿਟ ਪੂਰੀ ਹੋਣ ਵਾਲੀ ਆ। ਅਤੇ ਇੱਧਰ ਲਿਮਿਟ ਦਾ ਬੜਾ ਚੱਕਰ ਹੁੰਦਾ ਜੀ, ਲਾਇਸੈਂਸ ਲੈਣਾ ਹੁੰਦਾ ਹੈ ਕੈਲੀਫੋਰਨੀਆ 'ਚ, ਅਤੇ ਉਹਦੇ ਬਾਅਦ ਜਿਹੜਾ ਲਿਮਿਟ ਆ ਉਹ ਦੇਖਣੀ ਹੁੰਦੀ ਹੈ। ਰੈੱਡ ਫਿਸ਼ ਦੀ ਜਿਹੜੀ ਲਿਮਿਟ ਆ 2 ਆ, ਅਤੇ ਉਹਦੇ ਬਾਅਦ ਹੋਰ ਲਿਮਿਟਾਂ ਵੀ ਹੈਗੀਆਂ। ਮੈਨੂੰ ਤਾਂ ਇੰਨਾ ਨਹੀਂ ਪਤਾ ਲੱਗਦਾ, ਡੈਫੀਨੇਟਲੀ ਮੈਂ ਇੱਕ ਮਤਲਬ ਬਹੁਤ ਜ਼ਿਆਦਾ ਇੰਟੈਲੀਜੈਂਟ ਨਹੀਂ ਹੈਗਾ ਮੱਛੀ ਦੇ ਸ਼ਿਕਾਰ ਵਾਸਤੇ, ਪਰ ਜਿਹੜੇ ਬੋਟ ਵਾਲੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ, ਉਹ ਹੈਲਪ ਕਰ ਦਿੰਦੇ। ਇਹ ਜਿਹੜੀ ਆ ਬਹੁਤ ਜ਼ਰੂਰੀ ਆ ਲਿਮਿਟ ਨੂੰ ਚੈੱਕ ਕਰਨਾ, ਕਿਉਂਕਿ ਜਿਹੜੀ ਮੱਛੀਆਂ ਨੇ ਉਹਨਾਂ ਦੀ ਲਿਮਿਟ ਹੁੰਦੀ ਆ। ਜਿਵੇਂ ਕੋਈ ਰੈੱਡ ਮੱਛੀ ਹੈਗੀ, ਉਹਦੀ 2 ਦੀ ਲਿਮਿਟ ਆ, ਅਤੇ ਉਹ ਮੇਰੀ ਪੂਰੀਆਂ ਹੋ ਗਈਆਂ। ਤਾਂ ਉਹਨਾਂ ਨੇ ਮੈਨੂੰ ਕਿਹਾ ਜੀ ਹੁਣ ਤੁਸੀਂ ਰੈੱਡ ਨਹੀਂ ਫੜਨੀ, ਅਸੀਂ ਕਿਸੇ ਹੋਰ ਜਗ੍ਹਾ 'ਤੇ ਚੱਲੇ ਹਾਂ, ਕਿਸੇ ਹੋਰ ਸਾਈਡ 'ਤੇ ਕਿ ਕੋਈ ਹੋਰ ਜਿਹੜੀ ਮੱਛੀ ਆ ਜਿਹਦੇ ਨਾਲ ਲਿੰਕਨ ਹੁੰਦਾ ਉਹਨੂੰ ਕੈਪਚਰ ਕਰ ਸਕੀਏ, ਉਹਨੂੰ ਫੜ ਸਕੀਏ। ਸੋ ਫਾਰ ਮੈਂ 7 ਮੱਛੀਆਂ ਫੜੀਆਂ ਨੇ, ਅਤੇ ਟੋਟਲ ਲਿਮਿਟ ਜਿਹੜੀ ਹੈ 10 ਦੀ ਲਿਮਿਟ ਆ, ਅਤੇ 3 ਦੀ ਹੋਰ ਲਿਮਿਟ ਮੇਰੇ ਕੋਲ ਅਵੇਲੇਬਲ ਆ। Thank you so much. I gotta measure him first. Huh? You gotta go measure, make sure he's big enough. ਇਹ ਜੀ ਹੁਣ ਮੇਜਰ ਕਰਨ ਗਏ ਨੇ ਕਿ ਜਿਹੜਾ ਇਹ ਮੱਛੀ ਜੇ ਵਿਕੇ ਤੇ ਫਿਰ ਇਨਾਮ ਮਿਲੇਗਾ। Who's taking bets? Who's taking bets? They were going, it was going one way or the other. Rocking the boat. It's close though. It's close. What got it? You got it, man. You got it. Woo! You got it. ਜੀ ਉਹ ਅਸਲ ਵਿੱਚ ਮੁਕਾਬਲਾ ਹੋਇਆ, ਜਿਹੜੀ ਮੈਂ ਮੱਛੀ ਫੜੀ ਸੀ ਉਹਦਾ ਨਾਂ ਹੈ ਲਿੰਕਨ, ਅਤੇ ਉਹ ਲਿੰਕਨ ਜਿਹੜੀ ਆ ਉਹ ਸਭ ਤੋਂ ਵੱਡੀ ਸੀ, ਅਤੇ ਨਾਲ ਉਹ ਇੱਕ ਦੂਜੀ ਸੀ ਹਲਬਰਟਨ। ਅਤੇ ਹੁਣ ਇਹਨਾਂ ਨੇ ਜੈਕਪਾਟ ਕੀਤਾ ਅਤੇ ਉਹਦਾ ਇਨਾਮ ਦਿੱਤਾ ਹੈ ਕਿ ਜੀ ਸਭ ਤੋਂ ਵੱਡੀ ਫਿਸ਼ ਕਿਹਦੀ ਫੜੀ ਸੀ। ਇਹ ਲਿੰਕਨ ਜਿਹੜੀ ਮੱਛੀ ਹੈ ਮੈਂ ਫੜੀ ਹੈ, ਇਹਦੇ ਬਾਰੇ 'ਚ ਇਹ ਹੈਗਾ ਕਿ ਇਹਦੀ ਪਰ ਪਾਊਂਡ ਪ੍ਰਾਈਸ ਜਿਹੜੀ ਹੈ ਆਲਮੋਸਟ 40 ਤੋਂ 42 ਡਾਲਰ ਨੇ, 40 ਤੋਂ 42 ਡਾਲਰ, ਅਤੇ 20 ਪਾਊਂਡ ਦੀ ਫਿਸ਼ ਆ। ਅਤੇ ਕਿੰਨਾ ਬਣ ਗਿਆ 4 ਦੂਣੀ 8, ਅਤੇ ਤਕਰੀਬਨ ਮਤਲਬ ਬਹੁਤ ਮਹਿੰਗੀ ਬਣ ਗਈ ਫਿਸ਼। ਇਹ ਜਿਹੜੀ ਮੈਂ ਫਿਸ਼ ਫੜੀ ਆ, ਅਤੇ ਹੁਣ ਬਸ ਉਹਨਾਂ ਦੀ ਲਿਮਿਟ ਪੂਰੀ ਹੋ ਗਈ 10 ਫਿਸ਼ਾਂ ਦੀ, ਅਤੇ ਹੁਣ ਵਾਪਸ ਚੱਲੇ ਹਾਂ ਸਾਰੇ। ਤੁਸੀਂ ਦੇਖ ਸਕਦੇ ਹੋ ਇਹ ਸਾਰੇ ਰੈਡੀ ਹੋ ਗਏ ਨੇ, ਅਤੇ ਹੁਣ ਅਸੀਂ ਵਾਪਸ ਚੱਲੇ ਹਾਂ। ਹੋਪਫੁਲੀ ਤੁਸੀਂ ਇੰਜੋਏ ਕੀਤਾ ਹੋਣਾ ਇਹ ਫਿਸ਼ ਸ਼ੋਅ ਜਿਹੜਾ।